New Zealand passes legislation banning cigarettes for future generations. ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਮੋਕਿੰਗ ਰੇਟ ਹੈ ਐਵਰੇਜ ਸਿਰਫ 8% ਲੋਕ ਜਿਹੜੇ ਨੇ ਉਹ ਤੰਬਾਕੂ ਜਾਂ ਸਿਗਰਟ ਦਾ ਇਸਤੇਮਾਲ ਕਰਦੇ ਨੇ। 2025 ਤੱਕ ਇਹ ਹੋਰ ਵੀ ਪਰਸੈਂਟੇਜ ਘਟ ਕੇ 5% ਤੱਕ ਰਹਿ ਜਾਏਗੀ। 2050 ਤੱਕ ਪਹੁੰਚਦੇ ਆ ਜਿਹੜੇ 40 ਸਾਲ ਦੀ ਉਮਰ ਦੇ ਨੇ ਉਹ ਜਿਹੜੇ ਨੇ ਉਹ ਸਿਗਰਟ ਤੋਂ ਬਿਲਕੁਲ ਉਹਨਾਂ ਦੀ ਬੰਦ ਖਲਾਸੀ ਹੋ ਚੁੱਕੀ ਹੋਏਗੀ। ਜਦੋਂ ਤੱਕ ਅਸੀਂ ਇਹਨੂੰ ਹਾਸਲ ਕਰਾਂਗੇ ਨਿਊਜ਼ੀਲੈਂਡ $5 ਬਿਲੀਅਨ ਜਿਹੜਾ ਕਿ ਸਮੋਕਿੰਗ ਨਾਲ ਰਿਲੇਟਡ ਬਿਮਾਰੀਆਂ ਦੇ ਉੱਤੇ ਟ੍ਰੀਟਮੈਂਟ ਤੇ ਖਰਚ ਹੁੰਦਾ ਹੈ ਉਹਨਾਂ ਉਹ ਸੇਵ ਕਰ ਲੈਣਗੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਜ਼ੀਲੈਂਡ ਦੀ ਪਾਰਲੀਮੈਂਟ ਵੱਲੋਂ ਸਿਗਰਟ ਅਤੇ ਤੰਬਾਕੂ ਤੇ ਪੂਰਨ ਪਾਬੰਦੀ ਲਾਉਣ ਵਾਲਾ ਜਿਹੜਾ ਕਾਨੂੰਨ ਹੈ ਉਹ ਪਾਸ ਕਰ ਦਿੱਤਾ ਗਿਆ ਹੈ ਔਰ ਜ਼ਾਹਿਰ ਹੈ ਕਿ ਅਗਲੀ ਜਨਰੇਸ਼ਨ ਨੂੰ ਨਿਊਜ਼ੀਲੈਂਡ ਦੀਆਂ ਦੁਕਾਨਾਂ ਸਟੋਰਾਂ ਤੇ ਸਿਗਰਟ ਤੰਬਾਕੂ ਬਿਲਕੁਲ ਨਹੀਂ ਮਿਲੇਗਾ। ਇਹ ਇੱਕ ਬੜੀ ਹੀ ਯੂਨੀਕ ਕਾਮਯਾਬੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਸਾਥ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਨਿਊਜ਼ੀਲੈਂਡ ਡਿਊਰਿੰਗ ਦਾ COVID-19 ਉਦੋਂ ਸੁਰਖੀਆਂ 'ਚ ਆਇਆ ਇੰਟਰਨੈਸ਼ਨਲ ਲੈਵਲ 'ਤੇ ਜਦੋਂ ਕਿ ਉਹਨਾਂ ਦੀ ਪ੍ਰਾਈਮ ਮਿਨਿਸਟਰ ਨੇ ਟੋਟਲ ਜਿਹੜਾ ਪਾਬੰਦੀਆਂ ਲਾ ਕੇ COVID-19 ਦਾ ਸਪਰੈਡ ਰੋਕਿਆ। ਅੱਛਾ। ਜਦੋਂ ਦੁਨੀਆ 'ਚ ਪੈਂਡੇਮਿਕ ਵੀ ਸੀ ਨਿਊਜ਼ੀਲੈਂਡ ਛੋਟਾ ਜਿਹਾ ਆਈਲੈਂਡ ਹੈ ਉਹਦੇ 'ਚ ਬਹੁਤ ਘੱਟ ਨੁਕਸਾਨ ਹੋਇਆ ਔਰ ਇਸ ਬੀਬੀ ਦੀ ਤਾਰੀਫ ਦੁਨੀਆ ਭਰ 'ਚ ਹੋਈ ਉਹਨਾਂ ਦੀ ਪ੍ਰਾਈਮ ਮਿਨਿਸਟਰ ਦੀ। ਔਰ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਈਵਨ ਸਿੱਖ ਕੌਮ ਦਾ ਜਿਹੜਾ ਰੋਲ ਸੀ ਉਸ ਨੂੰ ਉਹਨੇ ਇੱਕ ਇੰਡੀਵਿਜੂਅਲ ਮੈਸੇਜ ਦੇ ਵਿੱਚ ਰੈਕਗਨਾਈਜ਼ ਕੀਤਾ। ਬਿਲਕੁਲ। ਫਿਰ ਜਿਹੜਾ ਦੂਸਰਾ ਪਾਰਟ ਇਹ ਉਸ ਤੋਂ ਪਹਿਲਾਂ ਜਿਹੜਾ ਇੱਕ ਵਾਕਿਆ ਬੜਾ ਚਰਚ ਸਿਟੀ ਦੇ ਵਿੱਚ ਨਿਊਜ਼ੀਲੈਂਡ 'ਚ ਹੋਇਆ ਸੀ ਜਿਹਦੇ 'ਚ ਕਿ ਦੋ ਮਸੀਤਾਂ ਦੇ ਵਿੱਚ ਇੱਕ ਗੋਰੇ ਨਸਲਵਾਦੀ ਨੇ ਜਿਹਨੇ ਕਿਹਾ ਸੀ ਕਿ ਮੈਂ RSS ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋਇਆ ਅਟੈਕ ਕਰਕੇ ਬਹੁਤ ਸਾਰੇ ਜਿਹੜੇ ਨਮਾਜ਼ ਪੜ੍ਹ ਰਹੇ ਨਮਾਜ਼ੀ ਸੀ ਉਹਨਾਂ ਨੂੰ ਮਾਰ ਮੁਕਾਇਆ ਸੀ। ਤੇ ਕਿਵੇਂ ਇੱਕ ਪੰਜਾਬੀ ਸੂਟ ਪਾ ਕੇ ਜਿਵੇਂ ਉਹ ਜਾ ਕੇ ਮਸੀਤ 'ਚ ਔਰ ਦੂਜੇ ਉਹਨਾਂ ਦੇ ਨਾਲ ਖਲੋਤੀ ਔਰ ਜਿਵੇਂ ਐਂ ਲੱਗਦਾ ਸੀ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਦਾ ਦਰਦ ਵੰਡਾ ਰਹੀ ਹੁੰਦੀ ਹੈ। ਹੈਡ ਆਫ ਦਾ ਸਟੇਟ ਦੇ ਨਾਤੇ ਉਸ ਦਾ ਉਹ ਰੁਤਬਾ ਬਣਿਆ। ਫਿਰ ਆਪਣੇ ਬੱਚੇ ਦੇ ਨਾਲ ਨਵਜੰਮੇ ਬੱਚੇ ਦੇ ਨਾਲ ਪਾਰਲੀਮੈਂਟ ਜਾ ਬਹੁਤ ਸਾਰੇ ਉਹਨੇ ਪ੍ਰੈਜ਼ੀਡੈਂਟ ਸੈੱਟ ਕੀਤੇ ਨੇ। ਹਾਲਾਂ ਉਸ ਤੋਂ ਬਾਅਦ ਇਹ ਸਾਰੇ ਚੋਂ ਉਹਦੀ ਪਾਰਟੀ ਜਿੱਤਦੀ ਵੀ ਰਹੀ। ਹੁਣ ਚੋਣਾਂ ਹੋਣ ਵਾਲੀਆਂ ਨੇ ਹਾਲ ਦੀ ਘੜੀ ਜਿਹੜੀ ਆਪੋਜੀਸ਼ਨ ਹੈ ਉਸ ਤੋਂ 5% ਪਿੱਛੇ ਚੱਲ ਰਹੀ ਹੈ। ਪਰ ਇੱਕ ਜਿਹੜਾ ਸਟੈਪ ਉਹਨਾਂ ਦੀ ਹਕੂਮਤ ਨੇ ਲਿਆ ਔਰ ਇਹ ਮੈਂ BBC ਦੀ ਸਟੋਰੀ ਨੂੰ ਹੀ ਕੋਟ ਕਰਾਂਗਾ ਔਰ ਜਿਨ੍ਹਾਂ ਨੇ ਨਿਊਜ਼ੀਲੈਂਡ ਪਾਸਿਸ ਲੈਜਿਸਲੇਸ਼ਨ ਬੈਨਿੰਗ ਸਿਗਰੇਟਸ ਫॉर ਫਿਊਚਰ ਜਨਰੇਸ਼ਨਸ। ਸੋ ਆਲਰੇਡੀ ਉਹਨਾਂ ਨੇ ਉਹ ਕਾਨੂੰਨ ਪਾਸ ਕੀਤਾ ਹੈ ਤਾਂ ਕਿ ਭਵਿੱਖ ਦੀਆਂ ਜਨਰੇਸ਼ਨਸ ਜਿਹੜੀਆਂ ਨੇ ਉਹ ਸਮੋਕ ਫ੍ਰੀ ਟੋਬੈਕੋ ਫ੍ਰੀ ਨਿਕੋਟੀਨ ਫ੍ਰੀ ਜੀਵਨ ਜਿਉ ਸਕਣ। ਔਰ ਇਹ ਕਿਉਂਕਿ ਇਸ ਦੇ ਉੱਤੇ ਕੰਮ ਤਾਂ ਕਾਫੀ ਦੇਰ ਤੋਂ ਹੋ ਰਿਹਾ ਉਹਨਾਂ ਦੇ ਪਾਬੰਦੀਆਂ ਉਹਨੂੰ ਮਹਿੰਗਾ ਕਰਨਾ। ਔਰ ਇਸ ਵੇਲੇ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਮੋਕਿੰਗ ਰੇਟ ਹੈ ਐਵਰੇਜ ਸਿਰਫ 8% ਲੋਕ ਜਿਹੜੇ ਨੇ ਉਹ ਤੰਬਾਕੂ ਜਾਂ ਸਿਗਰਟ ਦਾ ਇਸਤੇਮਾਲ ਕਰਦੇ ਨੇ। ਔਰ ਇਸ ਜਿਹੜਾ ਬਿੱਲ ਹੈ ਉਹਦੇ ਮੁਤਾਬਕ ਇਹ ਹੈ ਕਿ ਵੀ ਇਹ ਜਿਹੜੇ ਨੇ ਹਰ ਸਾਲ ਇਹ ਘਟਦਾ ਜਾਏਗਾ ਇਸ ਦਾ ਇਸਤੇਮਾਲ। ਔਰ 2050 ਤੱਕ ਪਹੁੰਚਦੇ ਆ ਜਿਹੜੇ 40 ਸਾਲ ਦੀ ਉਮਰ ਦੇ ਨੇ ਉਹ ਜਿਹੜੇ ਨੇ ਉਹ ਸਿਗਰਟ ਤੋਂ ਬਿਲਕੁਲ ਉਹਨਾਂ ਦੀ ਬੰਦ ਖਲਾਸੀ ਹੋ ਚੁੱਕੀ ਹੋਏਗੀ। ਔਰ ਉਹਨਾਂ ਦੀ ਜਿਹੜੀ ਹੈਲਥ ਮਿਨਿਸਟਰ ਹੈ ਉਹ ਵੀ ਮੁਸਲਮਾਨ ਬੀਬੀ ਹੈ ਆਇਸ਼ਾ ਵੈਰਾਲੀ। ਉਹਨਾਂ ਨੇ ਬਿੱਲ ਇੰਟਰੋਡਿਊਸ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਸਮੋਕ ਫ੍ਰੀ ਫਿਊਚਰ ਦੇ ਵੱਲ ਜਾ ਰਹੇ ਔਰ ਉਹਨਾਂ ਨੇ ਕਿਹਾ ਵੀ ਇਹਦਾ ਫਾਇਦਾ ਇਹ ਹੋਇਆ ਹੈ ਕਿ ਹੁਣ ਥਾਊਜ਼ੈਂਡਸ ਆਫ ਪੀਪਲ ਦੇ ਲਿਵ ਲੌਂਗਰ ਲਾਈਫ ਹੈਲਥੀਅਰ ਲਾਈਵਸ। ਔਰ ਆਉਣ ਵਾਲੇ ਪੀਰੀਅਡ 'ਚ ਜਦੋਂ ਤੱਕ ਅਸੀਂ ਇਹਨੂੰ ਹਾਸਲ ਕਰਾਂਗੇ ਨਿਊਜ਼ੀਲੈਂਡ $5 ਬਿਲੀਅਨ ਜਿਹੜਾ ਕਿ ਸਮੋਕਿੰਗ ਨਾਲ ਰਿਲੇਟਡ ਬਿਮਾਰੀਆਂ ਦੇ ਉੱਤੇ ਟ੍ਰੀਟਮੈਂਟ ਤੇ ਖਰਚ ਹੁੰਦਾ ਹੈ ਉਹਨਾਂ ਉਹ ਸੇਵ ਕਰ ਲੈਣਗੇ। ਨਿਊਜ਼ੀਲੈਂਡ ਦੇ $5 ਬਿਲੀਅਨ ਜਿਹੜੇ ਅਮਰੀਕਾ ਦੇ $3.2 ਬਿਲੀਅਨ ਬਣਦੇ ਨੇ। ਔਰ ਇਸ ਵੇਲੇ ਉਹਨਾਂ ਦੇ ਮੁਤਾਬਕ ਜਿਹੜਾ ਹੈ ਸਮੋਕ ਫ੍ਰੀ ਐਨਵਾਇਰਨਮੈਂਟ ਬਿੱਲ ਇਸ ਬਿੱਲ ਦਾ ਨਾਂ ਦਿੱਤਾ ਗਿਆ ਕਿ ਉਹਨਾਂ ਨੇ ਕਿਹਾ ਵੀ 2025 ਤੱਕ ਹੁਣ ਸਿਰਫ ਉੱਥੇ 8% ਲੋਕ ਸਮੋਕ ਕਰਦੇ ਨੇ। 2025 ਤੱਕ ਇਹ ਹੋਰ ਵੀ ਪਰਸੈਂਟੇਜ ਘਟ ਕੇ 5% ਤੱਕ ਰਹਿ ਜਾਏਗੀ। ਔਰ ਇਹ ਜਿਹੜਾ ਨੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਹੁਣ ਜਿਹੜੀਆਂ
ਤੰਬਾਕੂ ਔਰ ਸਿਗਰਟ ਵੇਚਣ ਵਾਲੀਆਂ ਚੇਨਸ ਨੇ ਉਹ 600 ਨੇ ਨੇਸ਼ਨ ਵਾਈਡ। ਇਹ ਅੱਜ ਤੋਂ ਕੁਝ ਸਾਲ ਪਹਿਲਾਂ 6000 ਸੀ, ਕਰੰਟਲੀ 6000 ਨੇ, ਇਹ 600 ਰਹਿ ਜਾਣਗੀਆਂ ਆਉਣ ਵਾਲੇ ਪੀਰੀਅਡ ਦੇ ਵਿੱਚ। ਔਰ ਇਹ ਜਿਹੜੀਆਂ ਹੁਣ ਵਿਕ ਵੀ ਰਹੀਆਂ ਉਹਨਾਂ 'ਚ ਨਿਕੋਟਿਨ ਲੈਵਲ ਘਟਾਇਆ ਜਾ ਰਿਹਾ ਤਾਂ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਇਸ ਦਾ ਫਾਇਦਾ ਹੋਏ। ਔਰ ਇਹਦੇ 'ਚ ਵੀ ਕਿਉਂਕਿ ਉਹਦੇ 'ਚ ਥੋੜਾ ਜਿਹਾ ਟਿਕਲਿਸ਼ ਵੀ ਹੈ, ਕਿਉਂਕਿ ਜਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਇੱਕ ਵੱਡੀ ਪੋਪੂਲੇਸ਼ਨ ਜਿਨ੍ਹਾਂ ਨੂੰ ਕਦੇ ਐਬੋਰੀਜਨਲਸ ਕਹਿੰਦੇ ਸੀ ਜਾਂ ਨੇਟਿਵ ਆਸਟ੍ਰੇਲੀਅਨਸ ਕਹਿੰਦੇ ਸੀ, ਹੁਣ ਉਹਨਾਂ ਨੂੰ ਫਸਟ ਨੇਸ਼ਨ ਕਹਿੰਦੇ ਨੇ। ਇਵੇਂ ਹੀ ਜਿਹੜੇ ਨਿਊਜ਼ੀਲੈਂਡ ਦੇ ਓਰੀਜਨਲ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਨੂੰ ਮੌਰੀ ਕਹਿੰਦੇ ਨੇ, ਉਹਨਾਂ ਦੇ ਵਿੱਚ ਜਿਹੜਾ ਹੈ ਉਹ ਸਮੋਕਿੰਗ ਦੀ ਦਰ ਕਾਫੀ ਜ਼ਿਆਦਾ ਹੈ। ਔਰ ਹੁਣ ਤੱਕ ਉਹਨਾਂ ਦੇ ਵਿੱਚ ਪਿਛਲੇ ਸਾਲ 22.3% ਜਿਹੜੇ ਮੌਰੀ ਨੇ ਉਹ ਸਮੋਕਰ ਸੀ, ਜਿਹੜਾ ਹੁਣ ਘਟ ਕੇ 19.9% ਰਹਿ ਗਿਆ। ਔਰ ਇਸ ਕਰਕੇ ਉਹਨਾਂ ਦੀ ਲੌਂਜੇਵਿਟੀ ਵੀ ਘੱਟ ਹੈ, ਘੱਟ ਉਮਰ ਹੈ, ਬਿਮਾਰੀਆਂ ਵੀ ਬਹੁਤ ਨੇ। ਜਿਵੇਂ ਸਾਡੇ ਆਸਟ੍ਰੇਲੀਆ ਤੋਂ ਵੀਰ ਦੱਸ ਰਹੇ ਸੀ ਕਿ ਇਹ ਜਿਹੜੇ ਉਹਨਾਂ ਦੇ ਐਬੋਰੀਜਨਲਸ ਹੈ ਜਿਹੜੇ ਹੁਣ ਫਸਟ ਨੇਸ਼ਨ ਨੇ, ਉਹਨਾਂ 'ਚ ਕੁਝ ਖਾਸ ਕਿਸਮ ਦੀਆਂ ਬਿਮਾਰੀਆਂ ਨੇ। ਸੋ ਜ਼ਾਹਰ ਹੈ ਟੋਬੈਕੋ ਦਾ ਇਸਤੇਮਾਲ ਜੇ ਘਟੇਗਾ ਉਹਨਾਂ ਦੀ ਵੀ ਉਮਰ ਵਧੇਗੀ। ਸੋ ਮੈਂ ਜਦੋਂ ਇਹ ਖਬਰ ਦੇਖ ਰਿਹਾ ਸੀ ਤੇ ਜਦੋਂ ਅਸੀਂ ਭਵਿੱਖ ਦੇ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜਾਂ ਸਭ ਤੋਂ ਪਹਿਲਾਂ ਤਾਂ ਮਨ ਦੇ ਵਿੱਚ ਸ਼ੁਕਰਾਨਾ ਆਇਆ ਗੁਰੂ ਕਲਗੀਧਰ ਪਾਤਸ਼ਾਹ ਦਾ ਕਿ ਉਹਨਾਂ ਨੇ ਕਿਵੇਂ ਆਪਣੇ ਸਿੱਖਾਂ ਨੂੰ ਇਸ ਤੋਂ ਵਰਜਿਆ। ਜਿਹੜੀਆਂ 4 ਕੁਰੈਤਾਂ ਨੇ ਉਹਨਾਂ ਦੇ ਵਿੱਚ ਇੱਕ ਤੰਬਾਕੂ ਨਾ ਪੀਣਾ, ਔਰ ਇਸ ਦਾ ਨਤੀਜਾ ਅਸੀਂ ਦੇਖਦੇ ਹਾਂ ਵੀ ਇੱਕ ਵੱਡਾ ਸਮਾਂ ਪੰਜਾਬ ਦੇ ਵਿੱਚ ਇਹੀ ਨਹੀਂ, ਕਿਉਂਕਿ ਜਦੋਂ ਤੰਬਾਕੂ ਦੀ ਖੇਤੀ ਦਾ ਜਿਹੜਾ ਉਹ ਲਾਹੇਵੰਦੀ ਵੀ ਸੀ, ਪੰਜਾਬ ਦੇ ਸਿੱਖੀ ਨਾਲ ਜੁੜੇ ਹੋਏ ਕਿਸਾਨ ਜਿਹੜੇ ਸੀ ਉਹ ਤੰਬਾਕੂ ਨਹੀਂ ਬੀਜਦੇ ਸੀ। ਉਹਨਾਂ ਦਾ ਸੀ ਕਿ ਵੀ ਇਹੀ ਨਹੀਂ ਵੀ ਅਸੀਂ ਇਸਤੇਮਾਲ ਨਹੀਂ ਕਰਨਾ, ਇਹ ਅਸੀਂ। ਔਰ ਇਤਿਹਾਸਕ ਗੁਰਦੁਆਰੇ ਨੇ ਜਿਵੇਂ ਨਗਰੋਟਾ ਭਗਵਾਂ, ਇਹ ਧਰਮਸ਼ਾਲਾ ਜਿਹੜਾ ਡਿਸਟ੍ਰਿਕਟ ਹੈੱਡਕੁਆਟਰ ਹੈ ਕਾਂਗੜਾ ਜ਼ਿਲ੍ਹੇ ਦਾ, ਉਹਦੇ ਤੋਂ 35-40 ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਹੈ 10ਵੇਂ ਪਾਤਸ਼ਾਹ ਦਾ ਪੌੜ ਸਾਹਿਬ। ਔਰ ਉਸ ਦਾ ਇਤਿਹਾਸ ਹੀ ਇਹ ਹੈ ਕਿ ਗੁਰੂ ਸਾਹਿਬ ਜਦੋਂ ਨਦੌਣ ਦੀ ਜੰਗ ਤੋਂ ਬਾਅਦ ਉਸ ਇਲਾਕੇ ਚੋਂ ਗੁਜ਼ਰੇ ਤੇ ਉਹਨਾਂ ਦਾ ਨੀਲਾ, ਘੋੜੇ ਨੂੰ ਨੀਲਾ ਕਰਕੇ ਐਡਰੈਸ ਕੀਤਾ ਜਾਂਦਾ ਸੀ, ਉਹ ਇੱਕ ਥਾਂ ਦੇ ਉੱਤੇ ਉਹਨੇ ਆਪਣਾ ਪੌੜ ਗੜ ਦਿੱਤਾ, ਅੱਗੇ ਨਾ ਤੁਰੇ। ਔਰ ਕੁਛ ਮੁੱਸਾ ਜਿਹਾ ਹੋ ਰਿਹਾ ਸੀ, ਸੰਧਿਆ ਦਾ ਵੇੜਾ, ਔਰ ਜਦੋਂ ਉਤਰ ਕੇ ਸਿੱਖਾਂ ਨੇ ਦੇਖਿਆ ਉਹਨਾਂ ਨੇ ਕਿਹਾ ਜੀ ਤੰਬਾਕੂ ਦਾ ਖੇਤ ਹੈ। ਔਰ ਇਤਿਹਾਸ ਜਿਹੜਾ ਇਸ ਨਾਲ ਜੁੜਿਆ ਕਿ ਵੀ ਜੇ ਇਸੇ ਲਈ ਜਿਹੜੇ ਪੁਰਾਤਨ ਸਿੰਘ ਨੇ ਉਹਨਾਂ ਨੇ ਤਾਂ ਤੰਬਾਕੂ ਦਾ ਨਾਂ ਹੀ ਜਗਤ ਝੂਠ, ਇਹ ਖਾਲਸਾਈ ਲਫ਼ਜ਼ ਇਹਦੇ ਲਈ ਜਿਹੜਾ ਉਹ ਜਗਤ ਝੂਠ ਹੈ। ਔਰ ਇਹ ਤਾਂ ਬਹੁਤ ਬਾਅਦ 20th ਸੈਂਚੁਰੀ 'ਚ ਇੱਕ ਸਟੇਜ ਸੀ 20ਵੀਂ ਸਦੀ ਦੀ ਬਿਗਨਿੰਗ 'ਚ ਕਿ ਤੰਬਾਕੂ ਨੂੰ ਐਜ਼ ਏ ਹੈਲਥ ਪ੍ਰੋਡਕਟ ਐਡਵਰਟਾਈਜ਼ ਕੀਤਾ ਜਾਂਦਾ। ਜਦੋਂ ਤੁਸੀਂ ਇਹਨਾਂ ਦੀ ਐਡਵਰਟਾਈਜ਼ਮੈਂਟ ਇੰਡਸਟਰੀ ਦੇਖੋਗੇ, ਔਰ ਹੌਲੀ ਹੌਲੀ ਜਦੋਂ ਤੱਕ ਇਹ ਡਾਟਾ ਆਇਆ ਕਿ ਬਈ ਇਹ ਤੰਬਾਕੂ ਲੰਗ ਕੈਂਸਰ, TB, ਹੋਰ ਇਹਦੇ ਨਾਲ ਰਿਲੇਟਡ ਕਿੰਨੀਆਂ ਬਿਮਾਰੀਆਂ ਨੇ, ਤੇ ਇੰਨੀ ਪਾਵਰਫੁਲ ਸੀ ਟੋਬੈਕੋ ਇੰਡਸਟਰੀ ਵੀ ਉਹਨਾਂ ਨੇ ਦਬਾ ਲਿਆ। ਅਮਰੀਕਾ ਦੀ ਹਿਸਟਰੀ 'ਚ ਵੀ ਸਭ ਤੋਂ ਜ਼ਿਆਦਾ ਜਿਹੜਾ ਕਲਾਸ ਕੇਸ ਸੂਟ ਹੋਇਆ, ਜਿਹਦੇ ਸ਼ਾਇਦ 3 ਕੇ 4 ਬਿਲੀਅਨ ਡਾਲਰ ਜਿਹੜਾ ਇਹਨਾਂ ਨੂੰ ਦੇਣਾ ਪਿਆ ਟੋਬੈਕੋ ਕੰਪਨੀਜ਼ ਨੂੰ, ਜਿਹੜੇ ਕੈਂਸਰ ਤੋਂ ਪ੍ਰਭਾਵਿਤ ਹੋਏ ਜਾਂ ਦੂਜੇ। ਪਰ ਅੱਜ ਉਸੇ ਹੀ ਦੁਨੀਆ ਦੇ ਵਿੱਚ ਨਿਊਜ਼ੀਲੈਂਡ ਵਰਗਾ ਮੁਲਕ ਜਿਹੜਾ ਟੋਟਲੀ ਸਮੋਕ ਫ੍ਰੀ ਹੋਣ ਜਾ ਰਿਹਾ। ਤੇ ਆਪਣੇ ਪੰਜਾਬ ਵੱਲ ਜਦੋਂ ਦੇਖਦੇ ਹਾਂ ਕਿ ਭਾਈ ਜਿੰਨੀ ਇਕੋਨਮੀ ਹੈ ਉਹਦਾ ਇੱਕ ਵੱਡਾ ਹਿੱਸਾ, ਜਦੋਂ ਇਹਨਾਂ ਨੂੰ ਅਕਾਲੀਆਂ ਨੂੰ ਕਿਹਾ, ਬਾਦਲਾਂ ਨੂੰ ਕਿਹਾ ਜੀ ਹੁਣ ਤੁਸੀਂ ਅਕਾਲੀ ਪੰਥ ਨੂੰ, ਸਿੱਖੀ ਦੇ ਵਿੱਚ ਤਾਂ ਨਸ਼ੇ, ਸ਼ਰਾਬ, ਤੰਬਾਕੂ ਸਭ ਬੰਦ ਹੈ, ਇਹ ਬੰਦ ਕਰਾਓ ਠੇਕੇ ਥਾਂ ਥਾਂ ਹੀ ਖੋਲਣ ਦਾ। ਕਹਿੰਦਾ ਸਰਕਾਰ ਕਿਵੇਂ ਚੱਲੂ ਸਾਡੀ, ਕਿ ਭਾਈ ਅਸੀਂ ਇਕੋਨਮੀ ਕਿਵੇਂ ਚੱਲੂ। ਸੋ ਜਿੱਥੇ ਜਿਸ ਮਜ਼ਹਬ ਦੇ ਵਿੱਚ ਜਿਹੜਾ ਉਹ ਸਿਗਰਟ, ਸ਼ਰਾਬ ਟੈਬੂ ਹੋਣ, ਉੱਥੇ ਤੁਸੀਂ ਸ਼ਰਾਬ ਦੇ ਠੇਕੇ ਖੋਲੋ। ਔਰ ਤੰਬਾਕੂ ਪੰਜਾਬ ਦੇ ਵਿੱਚ ਅੱਜ ਹੁਣ ਅਸੀਂ ਕੋਈ ਇਹ ਲਫ਼ਜ਼ ਕੋਈ ਨਫ਼ਰਤ ਨਾਲ ਨਹੀਂ ਕਹਿੰਦੇ, ਜਦੋਂ ਅਸੀਂ ਬਈਏ ਯੂਪੀ ਬਿਹਾਰ ਦੇ ਕਹਿੰਦੇ ਇਹ ਆਏ, ਇਹਨਾਂ ਦੇ ਨਾਲ ਤੰਬਾਕੂ ਆਇਆ, ਜ਼ਰਦਾ ਆਇਆ ਔਰ ਗੁਟਕਾ ਆਇਆ। ਇੱਕ ਪਾਸੇ ਸਾਡੇ ਲਈ ਪਵਿੱਤਰ ਲਫ਼ਜ਼ ਗੁਟਕਾ ਬਾਣੀ ਪੜ੍ਹਨ ਵਾਲਾ ਸੀ, ਉਹਨਾਂ ਨੇ ਉਹਦਾ ਨਾਂ ਹੀ ਉਹ ਰੱਖਿਆ। ਔਰ ਕਿਸ ਅੰਦਾਜ਼ ਦੇ ਵਿੱਚ ਪੰਜਾਬ ਦੀ ਜਵਾਨੀ ਦੇ ਵਿੱਚ ਤੰਬਾਕੂ ਦਾ ਵੀ ਇਸਤੇਮਾਲ ਸ਼ੁਰੂ ਹੋਇਆ। ਸੋ ਮੈਂ ਆਈ ਹੋਪ ਕਿ ਅਸੀਂ ਇਹ ਇੱਕ ਰੋਲ ਮਾਡਲ ਮੁਲਕ ਹੁੰਦੇ ਨੇ। ਕਨਕਲੂਜਨ ਦੇ ਵਿੱਚ ਅਸੀਂ ਸ਼ਬਦ ਜਿਹੜਾ ਸ਼੍ਰੀ ਰਾਗ ਦੇ ਵਿੱਚ ਸੀ, 4 ਪਦੇ ਉਹਦੇ ਅਸੀਂ ਡਿਸਕਸ ਕਰ ਲਏ ਸੀ। ਉਦੋਂ
ਮੇਰਾ ਖਿਆਲ ਹੈ ਸਾਡੀ ਟੈਕਨੀਕਲ ਟੀਮ ਨੂੰ ਵੀ ਲੱਗਾ ਵੀ ਸ਼ਬਦ ਮੁਕੰਮਲ ਹੋ ਗਿਆ, ਪਰ ਮੈਂ ਜਦੋਂ ਬਾਅਦ ਚੈੱਕ ਕੀਤਾ ਇੱਕ ਪਦਾ ਉਹਦਾ ਕਵਰ ਨਹੀਂ ਸੀ ਹੋਇਆ। ਅੱਛਾ। ਔਰ ਅਸੀਂ ਉਸ ਨੂੰ ਵਿਚਾਰ ਰਹੇ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ, ਜਿਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗਹਿ ਸਦਾ ਸੁਹੇਲੇ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ, ਕਹੁ ਨਾਨਕ ਭਗਤ ਸੋਹੇ ਦਰਬਾਰੇ, ਮਨਮੁਖ ਸਦਾ ਭਵਾਤ। ਪੰਜਵੇਂ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ 'ਚ, ਕਿਉਂਕਿ ਬਾਕੀ ਸਾਰੇ ਸ਼ਬਦ 4 ਪਹਿਰਾਂ ਨਾਲ ਜੁੜੇ ਹੋਏ ਸੀ। ਇਹ ਜਿਹੜਾ ਹੈ ਇਹ ਪਦਾ ਇੱਕ ਵਾਧੂ ਹੈ, ਲੇਕਿਨ ਅਲਟੀਮੇਟਲੀ ਇਨਸਾਨੀ ਜ਼ਿੰਦਗੀ ਦੇ ਸਫ਼ਰ ਦਾ ਅੰਤ ਹੈ। ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ। ਕਿ ਭਾਈ ਆ ਗਿਆ ਸੱਦਾ, ਤੁਰ ਜਾਣ ਦਾ, ਤੇ ਜੋ ਕੁਝ ਤੂੰ ਕਮਾਇਆ ਜ਼ਿੰਦਗੀ, ਜੋ ਤੇਰੇ ਐਕਸ਼ਨ ਸੀ ਹੁਣ ਉਹ ਤੇਰੇ ਨਾਲ ਜਾਣਗੇ। ਕਿ ਭਾਈ ਅਲਟੀਮੇਟਲੀ ਤੂੰ ਆਪਣੇ ਕੀਤੇ ਦਾ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਕਿ ਵੀ ਜੋ ਤੂੰ ਕਰਮ ਕਮਾਏ ਨੇ ਉਹੀ ਤੇਰੇ ਨਾਲ ਜਾਣੇ। ਇੱਕ ਰੱਤੀ ਬਿਲਮ ਨਾ ਦੇਵਣੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ। ਕਿ ਮੌਤ ਦਾ ਫਰਿਸ਼ਤਾ ਇੰਨੀ ਮਜ਼ਬੂਤ ਜਕੜ ਦੇ ਨਾਲ ਫੜਦਾ ਹੈ ਕਿ ਇੱਕ ਸੈਕਿੰਡ ਬਿਲਮ ਹੁੰਦਾ ਲੇਟ, ਉਹ ਇੱਕ ਸੈਕਿੰਡ ਵੀ ਲੇਟ ਨਹੀਂ ਹੋਣ ਦਿੰਦਾ। ਉਹ ਜਦੋਂ ਆ ਕੇ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ, ਗੁਰੂ ਨਾਨਕ ਸਾਹਿਬ ਨੇ, ਕਿ ਮਮਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ। ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਇਜ਼ਰਾਈਲ ਨੇ ਫੜੇ ਹੋਏ ਨੇ। ਔਰ ਇੱਥੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ, ਉਨੀ ਤਕੜੇ ਪਾਏ ਹੱਥ, ਮਜ਼ਬੂਤ ਹੱਥਾਂ ਦੇ ਨਾਲ ਉਹਨੇ ਹੱਥ ਪਾ ਲਿਆ। ਹੁਣ ਇੱਕ ਰੱਤੀ ਵੀ, ਰੱਤੀ ਮਾਸਾ ਇਹ ਪੁਰਾਣੇ ਮੇਜਰਮੈਂਟ ਸੀ, ਕਿ ਉਹਨੇ ਇੱਕ ਰੱਤੀ ਪਰ ਵੀ ਦੇਰ ਨਹੀਂ ਹੋਣ ਦੇਣੀ। ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ। ਕਿ ਭਾਈ ਜੋ ਲਿਖਿਆ ਹੋਇਆ ਸੀ ਉਹ ਉਹਨੇ ਆ ਕੇ ਜਮਦੂਤ ਨੇ, ਮੌਤ ਦੇ ਫਰਿਸ਼ਤੇ ਨੇ ਫੜ ਲਿਆ, ਲੈ ਕੇ ਤੁਰ ਪਿਆ। ਔਰ ਜਿਹੜੇ ਖੁਦ ਆਪਣੀ ਮਨ ਦੇ ਆਖੇ ਦੁਨੀਆ ਦੇ ਵਿੱਚ ਜ਼ਿੰਦਗੀ ਜਿਉਣ ਵਾਲੇ ਸੀ, ਮਨਮੁਖ, ਉਹਨਾਂ ਦੀ ਹੁਣ ਹਾਲਤ ਜਿਹੜੀ ਹੈ ਉਹ ਬੜੀ ਦੁਖਦਾਈ ਹੈ। ਦੋਵੇਂ ਲਫ਼ਜ਼ ਗੁਰਬਾਣੀ ਤੁਹਾਨੂੰ ਕਈ ਥਾਂ ਮਿਲਣਗੇ, ਦੁਹੇਲੇ ਤੇ ਸੁਹੇਲੇ। ਸੁਹੇਲਾ ਤੁਹਾਡੀ ਖੁਸ਼ਨਸੀਬੀ ਹੈ, ਤੁਹਾਡਾ ਜ਼ਿੰਦਗੀ ਚੰਗੀ ਬੀਤੇ, ਸੁੱਖ ਆਨੰਦ। ਦੁਹੇਲਾ ਤੁਹਾਡੀ ਮਿਜ਼ਰੇਬਲਨੈਸ ਹੈ ਤੁਹਾਡਾ। ਕਿ ਇਹ, ਔਰ ਉਹਨਾਂ ਨੇ, ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਜਿਹੜੇ ਮਨਮੁਖ ਸੀ ਉਹ ਹੁਣ ਇੱਕ ਮਿਜ਼ਰੇਬਲ ਹਾਲਤ ਦੇ ਵਿੱਚ ਨੇ ਹਮੇਸ਼ਾ ਰਹਿਣ ਵਾਲੇ। ਜਿਨੀ ਪੂਰਾ ਸਤਿਗੁਰੂ ਸੇਵਿਆ, ਸੇ ਦਰਗਹਿ ਸਦਾ ਸੁਹੇਲੇ। ਕਿ ਜਿਨ੍ਹਾਂ ਨੇ ਪੂਰੇ ਗੁਰੂ ਦਾ ਪੱਲਾ ਫੜਿਆ ਉਹ ਦਰਗਾਹ ਦੇ ਵਿੱਚ ਹਮੇਸ਼ਾ ਸੁਹੇਲੇ ਹੋਣਗੇ, ਸੁਹੇਲੇ ਰਹਿਣਗੇ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੈ ਸੋ ਖਾਤ, ਕਹੁ ਨਾਨਕ ਭਗਤ ਸੋਹੇ ਦਰਬਾਰੇ, ਮਨਮੁਖ ਸਦਾ ਭਵਾਤ। ਕਿ ਭਾਈ ਇਹ ਸਰੀਰ ਤੁਹਾਨੂੰ ਮਿਲਿਆ ਸੀ, ਇਹ ਕਰਮਾਂ ਦੀ ਧਰਤੀ, ਕਿਸ ਕਿਸਮ ਦੇ ਤੁਸੀਂ ਕਰਮ ਕੀਤੇ ਬੀਜੇ ਉਹ ਤੁਹਾਡੇ ਨਾਲ ਜੁੜ ਗਏ। ਕਿਉਂਕਿ ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ, ਜੋ ਬੋਵੈ ਸੋ ਖਾਤ, ਐਜ਼ ਯੂ ਸੋ ਸ਼ੈਲ ਯੂ ਰੀਪ। ਜਿਨ੍ਹਾਂ ਨੂੰ ਬਾਬਾ ਫਰੀਦ ਨੇ ਫਰਮਾਇਆ, ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ, ਹੰਡੈ ਉਨ ਕਤਾਏ ਦਾ, ਪੈਦਾ ਲੋੜੈ ਪੱਟ। ਕਿ ਭਾਈ ਜੇ ਤੁਸੀਂ ਕਿੱਕਰ ਬੀਜਿਆ ਤੇ ਫਿਰ ਤੁਸੀਂ ਬਿਜੌੜ ਦੀਆਂ ਦਾਖਾਂ ਅੰਗੂਰ ਨਹੀਂ ਭਾਲ ਸਕਦੇ। ਜੇ ਤੁਸੀਂ ਉਨ ਕੱਤੀ ਹੋਈ ਹੈ ਤੇ ਫਿਰ ਰੇਸ਼ਮ ਦੀ ਤਵੱਕੋ, ਸਿਲਕ ਦੀ ਤਵੱਕੋ ਨਾ ਕਰੋ। ਕਹੋ ਨਾਨਕ ਭਗਤ ਸੋਹੇ ਦਰਬਾਰੇ, ਮਨਮੁਖ ਸਦਾ ਭਵਾਤ। ਜਿਨ੍ਹਾਂ ਨੇ ਚੰਗਾ ਬੀਜਿਆ ਉਹਨਾਂ ਨੇ ਚੰਗਾ ਵੱਢਿਆ, ਉਹ ਸੁਹੇਲੇ ਨੇ ਦਰਗਾਹ ਦੇ ਵਿੱਚ। ਤੇ ਮਨਮੁਖ ਹਮੇਸ਼ਾ ਭੌਂਦੇ ਰਹਿੰਦੇ ਨੇ, ਜਨਮ ਮਰਨ ਦੇ ਗੇੜ ਵਿੱਚ ਫਸ ਜਾਂਦੇ ਨੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।